ਸ਼ਰਮਾ ਜੀ, ਸ਼ੁਰੂਆਤ ਕਰੀਏ ਖਬਰਾਂ ਦੀ ਰਾਜਪਾਲ ਦੀ ਇੱਕ ਵੱਡੀ ਸਟੇਟਮੈਂਟ ਤੋਂ। ਰਾਜਪਾਲ ਨੇ ਬਹੁਤ ਵੱਡੀ ਗੱਲ ਕਹਿਤੀ ਹੈ। ਉਹ ਕਹਿੰਦੇ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਵੀਸੀ 50 ਕਰੋੜ ਰੁਪਏ ਦੇ ਵਿੱਚ ਲੱਗਦਾ ਹੈ। ਇੱਥੇ ਨਹੀਂ ਖੜੇ, ਨਿਸ਼ਾਨੇ ਕੋਈ ਹੋਰ ਵੀ ਬਿੰਨੇ ਨੇ ਜੀ। ਬਿਲਕੁਲ ਪ੍ਰਵੀਨ ਜੀ, ਉਹਨਾਂ ਨੇ ਮਤਲਬ ਕਿ ਅਸਿੱਧੇ ਢੰਗ ਨਾਲ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਹੀ ਹੈ, ਪੰਜਾਬ ਸਰਕਾਰ ਨੂੰ ਕਹੀ ਹੈ ਕਿ ਪੰਜਾਬ 'ਚ BC ਕੀ 40-40, 50-50 ਕਰੋੜ ਰੁਪਈਆ ਲੈ ਕੇ ਲੱਗਦੇ ਨੇ। ਤਰੀਕਾ ਹੁੰਦਾ ਹੈ ਮਤਲਬ ਵੱਡੇ ਬੰਦਿਆਂ ਦਾ, ਲੀਡਰਾਂ ਦਾ, ਮਤਲਬ ਕਿ ਜਿਹੜੇ ਆਪਣੇ ਆਪ ਨੂੰ ਸਿਆਸੀ ਰੰਗਤ 'ਚ ਰੰਗ ਕੇ ਰੱਖਣਾ ਚਾਹੁੰਦੇ ਨੇ, ਉਹਨਾਂ ਦਾ ਤਰੀਕਾ ਹੁੰਦਾ ਕਿ ਗੱਲ ਕਹਿਣੀ ਕਿਵੇਂ। ਇੱਕ ਤਾਂ ਪ੍ਰੈਸ ਕਾਨਫਰੰਸ ਕਰਨਾ ਜੀ, ਪੂਰਾ ਤਾਮਝਾਮ, ਪੂਰਾ ਮਜਬਾ ਲਾ ਕੇ, ਉਹ ਵੀ ਰਾਜਪਾਲ ਦਾ, ਤੇ ਇਹ ਫਿਰ ਆਮੋ ਸਾਹਮਣੇ ਨਹੀਂ ਤਾਂ ਹੋਰ ਕੀ ਹੈ। ਇਹ ਟਕਰਾਅ ਵਾਲੀ ਸਥਿਤੀ ਨਹੀਂ ਪੰਜਾਬ ਸਰਕਾਰ ਨਾਲ, ਤਾਂ ਹੋਰ ਕੀ ਹੈ ਜੀ, ਕਿ ਰਾਜਪਾਲ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਫਿਕਸ ਕਰ ਸਕਦੇ ਸੀ। ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਮੁੱਖ ਮੰਤਰੀ ਨੂੰ ਕੋਈ ਭਰਮ ਭੁਲੇਖੇ ਸੀ, ਰਾਜਪਾਲ ਕੋਲ ਜਾ ਸਕਦੇ ਸੀ, ਤੇ ਉਸੇ ਤਰ੍ਹਾਂ ਰਾਜਪਾਲ ਬੁਲਾ ਵੀ ਸਕਦੇ ਸੀ। ਤੇ ਇਹ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਜਿਹੜੀ ਗੱਲ ਮੀਡੀਆ 'ਚ ਲੈ ਕੇ ਆ ਰਹੇ ਹੋ, ਤੁਸੀਂ ਆਪ ਜਨਤਾ 'ਚ ਲੈ ਕੇ ਆ ਰਹੇ ਹੋ, ਉਹਦਾ ਮਤਲਬ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਦੋਵੇਂ ਪਾਸਿਓਂ ਕਿ ਮੈਂ ਵੱਡਾ ਤੇ ਉਹ ਕਹਿੰਦਾ ਮੈਂ ਵੱਡਾ। ਸੋ ਇਸ ਲਈ ਇਹ ਜਿਹੜੀ ਹੋਂਦ ਦੀ ਲੜਾਈ ਆ ਉਹ ਸੂਬੇ ਲਈ ਨੁਕਸਾਨਦੇਹ ਆ। ਪਰ ਜਦੋਂ ਮੇਜ਼ ਲਾ ਲਿਆ, ਪ੍ਰੈਸ ਕਾਨਫਰੰਸ ਸ਼ੁਰੂ ਕਰ ਲਈ, ਉੱਥੇ ਜਿਹੜੀ ਗੱਲ ਰਾਜਪਾਲ ਨੇ ਕਹੀ ਉਹ ਪੰਜਾਬ ਸਰਕਾਰ ਨੂੰ ਭ੍ਰਸ਼ਟ ਸਰਕਾਰ ਕਹਿਣ ਵਰਗੀ ਗੱਲ ਸੀ ਜੀ। ਮੈਂ ਇਸ ਗੱਲ ਦੇ ਵਿੱਚ ਮਤਲਬ ਕਿ ਰੱਤਾ ਵੀ ਮਤਲਬ ਕਿ ਇਹ ਨਹੀਂ ਸਹਿਮਤ ਹੈਗਾ ਰਾਜਪਾਲ ਦੀ ਇਸ ਟਿੱਪਣੀ ਨਾਲ, ਜਾਂ ਮੈਂ ਨਹੀਂ ਇਹ ਗੱਲ ਮਹਿਸੂਸ ਕਰਦਾ ਕਿ ਹਾਂ, ਚਾਹੇ ਉਹ ਬਾਬਾ ਫਰੀਦ ਯੂਨੀਵਰਸਿਟੀ ਦਾ BC ਹਟਾਇਆ ਹੋਵੇ ਤੇ ਚਾਹੇ ਨਵਾਂ ਲਾਇਆ ਹੋਵੇ, ਚਾਹੇ ਇੱਥੇ ਮਤਲਬ ਕਿ ਨਿਯੁਕਤੀ ਹੋਈ ਹੋਵੇ ਲੁਧਿਆਣਾ ਯੂਨੀਵਰਸਿਟੀ 'ਚ, ਮੈਨੂੰ ਨਹੀਂ ਲੱਗਦਾ ਕਿ ਹਾਂ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਕਿਸੇ ਨੇ ਕੋਈ ਰਿਸ਼ਵਤ ਲਈ ਆ। ਪਰ ਰਾਜਪਾਲ ਦਾ ਜਿਸ ਹਵਾਲੇ ਨਾਲ ਉਹਨਾਂ ਨੇ ਪੱਖ ਰੱਖਿਆ, ਉਹਦਾ ਕੀ ਭਾਵ ਆ ਪ੍ਰਵੀਨ ਜੀ? ਰਾਜਪਾਲ ਹੋਰੀ ਕਹਿੰਦੇ ਮੈਂ 4 ਸਾਲ ਰਾਜਪਾਲ ਰਿਹਾ ਤਾਮਿਲਨਾਡੂ ਦਾ, ਤੇ ਤਾਮਿਲਨਾਡੂ ਦੇ ਵਿੱਚ 40-40, 50-50 ਕਰੋੜ ਦੇ ਵਿੱਚ BC ਲੱਗਦੇ ਸੀ। ਠੀਕ ਹੈ। ਕਹਿੰਦੇ ਉੱਥੇ 27 ਯੂਨੀਵਰਸਿਟੀਆਂ ਦਾ BC ਰਿਹਾ, ਮੈਂ ਉੱਥੇ ਸਿਸਟਮ ਸੁਧਾਰ ਕੇ ਆਇਆ, ਮੈਨੂੰ ਪਤਾ ਸਿਸਟਮ ਕਿਵੇਂ ਸੁਧਾਰਨਾ, ਤੁਹਾਡੇ ਵੀ ਸੁਧਾਰੂੰਗਾ ਕਹਿੰਦੇ। ਇਹਦਾ ਮਤਲਬ ਉਹਨਾਂ ਨੇ ਕੀ ਕਿਹਾ ਕਿ ਤੁਸੀਂ ਵੀ BC MA ਲਾ ਰਹੇ ਹੋ। 40 ਤੋਂ 50 ਕਰੋੜ ਦੀ ਉਦਾਹਰਨ ਪੰਜਾਬ 'ਚ ਦੇਣ ਦੀ ਕੀ ਲੋੜ ਪਈ ਰਾਜਪਾਲ ਨੂੰ ਜੀ? ਮਾਮਲਾ ਤਾਂ ਅਧਿਕਾਰ ਦਾ ਸੀ ਨਾ ਤੁਹਾਡਾ, ਕਿ ਹਾਂ ਭਾਈ ਮੇਰੇ ਤੋਂ ਬਿਨਾਂ ਪੁੱਛੇ ਲਾ ਲਿਆ, ਮੇਰੇ ਕੋਲ ਪੈਨਲ ਨਹੀਂ ਭੇਜਿਆ, ਇੱਕੋ ਨਾਂ ਭੇਜਿਆ, ਤੇ ਉਸ ਨਾਂ ਦੇ ਵਿੱਚ 40-50 ਕਰੋੜ ਰੁਪਈਆ ਲਿਆਉਣ ਦੀ ਕੀ ਲੋੜ ਪਈ ਰਾਜਪਾਲ ਨੂੰ? ਇਹਦਾ ਮਤਲਬ ਰਾਜਪਾਲ ਨੇ ਭਗਵੰਤ ਮਾਨ ਨੂੰ ਕਿਹਾ ਜੀ ਕਿ ਤੁਹਾਡੀ ਸਰਕਾਰ ਜਾਂ ਤੁਹਾਡੇ ਅਧਿਕਾਰੀ ਜਾਂ ਤੁਹਾਡੀ ਮੈਨੇਜਮੈਂਟ ਕਮੇਟੀ ਜਾਂ ਤੈਅ ਕਰਨ ਵਾਲੀ ਟੀਮ ਤੁਹਾਡੀ 40 ਤੋਂ 50 ਕਰੋੜ ਰੁਪਏ ਲੈਂਦੀ ਹੈ, ਇਹ ਰਿਸ਼ਵਤਖੋਰੀ ਸਰਕਾਰ ਨਹੀਂ ਕਹਿਣਾ ਤਾਂ ਹੋਰ ਕਹਿਣਾ ਕੀ ਹੁੰਦਾ? ਹੋਰ ਲੀਡਰਾਂ ਨੇ ਕਿਵੇਂ ਕਹਿਣਾ ਹੁੰਦਾ? ਹੋਰ ਦਿੱਲੀ ਦੇ ਆਕਾਵਾਂ ਨੇ ਆਪਣੇ ਇਸ਼ਾਰੇ ਤੇ ਕੀ ਕਹਾਉਣਾ ਹੁੰਦਾ? ਇਹਦਾ ਮਤਲਬ ਇਹ ਕਿਹਾ ਗਿਆ। ਇਸ ਤੋਂ ਇਹ ਪਹਿਲੂ ਸਮਝਣ ਦੀ ਲੋੜ ਹੈ ਕਿ ਰਾਜਪਾਲ ਹੋਰਾਂ ਨੇ ਫਿਰ ਉਹਨਾਂ ਨੇ ਨਿਸ਼ਾਨਾ ਸਿੱਧਾ ਮੁੱਖ ਮੰਤਰੀ ਤੇ ਉਹਨਾਂ ਦੀ ਸ਼ਬਦਾਵਲੀ ਨੂੰ ਲੈ ਕੇ ਵੀ ਬੰਨਿਆ। ਉਹ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਕਿ ਜੀ ਬਹੁਤ ਇਮਾਨਦਾਰ ਸਾਊ ਅਸੀਂ ਜੱਟ ਸਿੱਖ ਉਹ ਲਾਇਆ ਸੀਗਾ BC ਤੇ ਉਹਨੂੰ ਹਟਾਇਆ ਜਾ ਰਿਹਾ। ਕਹਿੰਦੇ ਭਾਈ ਇੱਥੇ ਜੱਟ ਸਿੱਖ ਵਾਲਾ ਮੁੱਦਾ ਕਿੱਥੋਂ ਆ ਗਿਆ? ਤੇ ਇਸ ਨੂੰ ਇਸ ਤਰ੍ਹਾਂ ਦੀ ਰੰਗਤ ਦੇ ਕੇ ਕਿਉਂ ਕੀਤਾ ਜਾ ਰਿਹਾ? ਮੇਰੇ ਕੋਲ 3 ਨਾਂ ਭੇਜਦੇ, ਚਾਹੇ ਤਿੰਨੇ ਜੱਟ ਸਿੱਖਾਂ ਵਾਲੇ ਹੁੰਦੇ, ਕਹਿੰਦੇ ਮੈਨੂੰ ਕੀ ਤਰ੍ਹਾਂ ਸੀ ਜੀ। ਸੋ ਪੈਨਲ ਜਿਹੜੇ ਚਾਹੁੰਦਾ ਮੈਂ ਉਹਨਾਂ 'ਚ ਉਹਨਾਂ ਦੀ ਕਾਬਲੀਅਤ ਦੇਖ ਕੇ ਚੁਣ ਲੈਂਦਾ। ਕਹਿੰਦੇ ਮੈਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮੰਨਣ ਵਾਲਾ ਬੰਦਾ, ਤੇ ਤੁਸੀਂ ਮੇਰੇ ਤੇ ਇਹੋ ਜਿਹੇ ਐਲੀਗੇਸ਼ਨ ਲਾਓਗੇ, ਇਹਨੂੰ ਧਾਰਮਿਕ ਰੰਗਤ ਨਾ ਦਿਓ, ਮੈਂ ਸਭ ਸਮਝਦਾ। ਸੋ ਇਸ ਲਈ ਆਪਾਂ ਜਿਹੜੀ ਗੱਲ ਦੇ ਉੱਤੇ ਚਰਚਾ ਕਰ ਰਹੇ ਸੀ ਪਿਛਲੇ ਕਈ ਦਿਨਾਂ ਤੋਂ ਪ੍ਰਵੀਨ ਜੀ, ਇਹ ਬਿਲਕੁਲ ਉਸੇ ਗੱਲ ਵੱਲ ਵੱਧਦਾ। ਇਹ ਰਾਜਪਾਲ ਬਨਾਮ ਮੁੱਖ ਮੰਤਰੀ ਦਾ ਟਕਰਾਵ ਪੰਜਾਬ ਬਨਾਮ ਕੇਂਦਰ ਦੇ ਟਕਰਾਅ 'ਚ ਬਦਲ ਰਿਹਾ, ਕਿਉਂਕਿ ਰਾਜਪਾਲ ਨੇ ਆਪਣੇ ਕੱਲ੍ਹ ਦੇ ਪ੍ਰੈਸ ਕਾਨਫਰੰਸ ਬਾਰ-ਬਾਰ ਇਹ ਗੱਲ ਦੁਹਰਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਕੌਣ ਚਲਾਊਗਾ, ਮੈਨੂੰ ਕੌਣ ਦੱਸੂਗਾ, ਮੈਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ, ਮੈਂ ਸਾਰਾ ਕੁਝ ਜਾਣਦਾ। ਸੋ ਇਸ ਲਈ ਉਹ ਕਹਿੰਦੇ ਕਿ ਉੱਥੇ ਵੀ ਤਾਮਿਲਨਾਡੂ ਦੇ ਵਿੱਚ 27 ਯੂਨੀਵਰਸਿਟੀਆਂ ਦੇ ਵਿੱਚ ਇਹੋ ਜਿਹੀ ਖੇਡ ਚੱਲਦੀ ਸੀ, ਮੈਂ ਉੱਥੇ ਵੀ। ਫਿਰ ਉਦਾਹਰਨ ਕੱਲ੍ਹ ਆਪਾਂ ਬੰਗਾਲ ਦੀ ਉਦਾਹਰਨ ਦੇ ਰਹੇ ਸੀ ਕਿ ਬੰਗਾਲ ਦੇ ਵਿੱਚ ਕਿਵੇਂ ਇੱਧਰ ਰਾਜਪਾਲ ਨੇ ਨਾਲ ਗੁਜਰਾਤ ਦੀ ਉਦਾਹਰਨ ਵੀ ਦਿੱਤੀ ਕਿ ਗੁਜਰਾਤ 'ਚ ਵੀ ਇੱਦਾਂ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ, ਉੱਥੇ ਵੀ ਮਨਜ਼ੂਰ ਨਹੀਂ, ਬੰਗਾਲ 'ਚ ਵੀ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਵੀ। ਸੋ ਉਦਾਹਰਨ, ਸੋ ਇਸ ਲਈ ਉਹ ਹਵਾਲਾ ਉਸੇ ਢੰਗ ਨਾਲ ਦਿੱਤਾ ਜਾ ਰਿਹਾ। ਔਰ ਕੱਲ੍ਹ ਵਾਲਾ ਕਿਤੇ ਨਾ ਕਿਤੇ ਇਹ ਕਹਿਣਾ ਰਾਜਪਾਲ ਦਾ ਕਿ ਭਗਵੰਤ ਮਾਨ ਇਹ ਨਾ ਭੁੱਲਣ ਕਿ ਸਹੁੰ ਮਹੀਂ ਚੁਕਾਈ ਸੀ,
ਸੋ ਇਹਦੇ ਬਹੁਤ ਵੱਡੇ ਭਾਵ ਅਰਥ ਨੇ ਪ੍ਰਵੀਨ ਜੀ। ਸੋ ਇਸ ਲਈ ਇਹ ਰਾਜਪਾਲ ਔਰ ਮੁੱਖ ਮੰਤਰੀ ਦਾ ਟਕਰਾਵ ਇਹ ਇੱਕ ਜਿਹੜਾ ਉਹਨਾਂ ਨੇ ਇਹ ਲਿਆਂਦਾ, ਕਹਿੰਦੇ ਕਿ ਮੇਰੇ ਕੋਲ ਵਾਧਾ ਕਰਨ ਦੇ ਲਈ, ਮਤਲਬ ਕਿ ਉਹਨਾਂ ਦੇ ਕਾਰਜਕਾਲ 'ਚ BC ਦੇ ਵਾਧਾ ਕਰਨ ਲਈ ਤਾਂ ਫਾਈਲ 3 ਵਾਰ ਭੇਜਦੇ ਹੋ ਜੀ ਜੀ, ਤੇ ਕਹਿੰਦੇ ਕਿ ਜਦੋਂ ਲਾਉਣਾ ਹੈ ਫਿਰ ਉਸ ਸਮੇਂ ਮੇਰੀ ਸਲਾਹ ਕਿਉਂ ਨਹੀਂ ਲੈਂਦੇ ਵੀ। ਕਹਿੰਦੇ ਜੇ ਤੁਸੀਂ ਕਹਿੰਦੇ ਹੋ ਹਾਂ ਕਿ ਮੇਰੇ ਕੋਲ ਕੋਈ ਅਧਿਕਾਰ ਨਹੀਂ BC ਲਾਉਣ ਦਾ, ਇਹ ਐ ਹੁੰਦਾ ਐ ਚੱਲਦਾ, ਤਾਂ ਫਿਰ ਕਹਿੰਦੇ ਮੇਰੇ ਕੋਲ ਫਾਈਲ ਵੀ ਕਿਉਂ ਭੇਜਦੇ ਹੋ, ਆਪੇ ਲਾਈ ਰੱਖੋ ਫਿਰ ਜੀ। ਤੇ ਇਹਦਾ ਮਤਲਬ ਉਹ ਸਿੱਧਾ ਕਿ ਉਹ ਕਹਿੰਦੇ ਆ ਕਿ ਪਾਵਰ ਮੇਰੇ ਕੋਲ ਰਹੇਗੀ। ਇਹ ਪਾਵਰ ਦੀ ਲੜਾਈ ਹੈ, ਸਦਭਾਵਨਾ ਦੀ, ਮਿਲਵਰਤਨ ਦੀ, ਸਾਂਝ ਨਾਲ ਪੰਜਾਬ ਨੂੰ ਚਲਾਉਣ ਦਾ ਮੁੱਦਾ ਨਹੀਂ ਹੈ। ਇਹ ਲੜਾਈ ਪਾਵਰ ਦੀ ਹੈ, ਕਿਉਂਕਿ ਇਹ ਤੋਂ ਪਹਿਲਾਂ ਵੀ ਇਸੇ ਰਵਾਇਤ ਨਾਲ ਕੰਮ ਹੁੰਦੇ ਰਹੇ ਨੇ। ਜੋ ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ ਕਿ ਬੇਸ਼ੱਕ ਮੈਨੇਜਮੈਂਟ ਕਮੇਟੀ ਫਾਈਨਲ ਕਰਦੀ ਹੈ, ਕਿਉਂਕਿ ਆਟੋਨੋਮਿਕ ਬਾਡੀ ਹੈ, ਪਾਰਲੀਮੈਂਟ ਵੱਲੋਂ ਉਸ ਐਕਟ ਦੇ ਤਹਿਤ ਚੱਲਦੀ ਹੈ। 1970 ਦਾ ਹਵਾਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਿੱਤਾ ਸੀ, ਪਰ ਉਹਦੇ ਵਿੱਚ ਹੈਗਾ ਕਿ ਜੇ 2 ਮਹੀਨੇ ਸੀਟ ਖਾਲੀ ਰਹਿ ਜਾਵੇ ਫਿਰ ਚਾਂਸਲਰ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਵਾਈਸ ਚਾਂਸਲਰ ਲਾ ਸਕੇ। ਸੋ 2 ਮਹੀਨੇ ਤੋਂ ਬਾਅਦ ਦਾ ਵਕਫਾ ਹੈਗਾ ਖਾਲੀ, ਉਸ ਹਵਾਲੇ ਨਾਲ ਰਾਜਪਾਲ ਕੋਲ ਇੱਕ ਕਾਨੂੰਨੀ ਨੁਕਤਾ ਬਣ ਗਿਆ। ਪਰ ਇੱਧਰ ਉਹ ਤਾਂ ਨਵੀਂ ਗੱਲ ਕਰਦੇ ਨੇ, ਉਹ ਤਾਂ ਇਹ ਤੋਂ ਵੀ ਅੱਗੇ ਦੀ ਗੱਲ ਕਰਦੇ ਨੇ। ਉਹ ਕਹਿੰਦੇ ਜਦੋਂ ਤੁਸੀਂ ਮੇਰੇ ਕੋਲ ਐਕਸਟੈਂਸ਼ਨ ਲਈ ਫਾਈਲਾਂ ਭੇਜਦੇ ਹੋ ਤੇ ਫਿਰ ਹੁਣ ਨਿਯੁਕਤੀ ਲਈ ਕਿਉਂ ਨਹੀਂ ਭੇਜਦੇ। ਕਹਿੰਦੇ ਤੁਸੀਂ ਕਹਿੰਦੇ ਹੋ ਜੀ ਕਿ ਮੈਨੇਜਮੈਂਟ ਕਮੇਟੀ ਨੇ, ਮੈਨੇਜਮੈਂਟ ਬੋਰਡ ਨੇ ਫੈਸਲਾ ਕਰਨਾ ਕਿ ਵਾਈਸ ਚਾਂਸਲਰ ਕਿਹਨੂੰ ਲਾਉਣਾ, ਤੇ ਉਹਦਾ ਮੁਖੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਉਹ ਚੀਫ ਸੈਕਟਰੀ ਦੀ ਅਗਵਾਈ 'ਚ ਬੈਠਕ ਹੁੰਦੀ ਹੈ ਪ੍ਰਵੀਨ ਜੀ। ਉਹਦੇ ਵਿੱਚ ਫਾਈਨਾਂਸ ਸੈਕਟਰੀ ਵੀ, ਉਹਦੇ ਵਿੱਚ ਖੇਤੀਬਾੜੀ ਵਿਭਾਗ ਦਾ ਸੈਕਟਰੀ ਵੀ, ਉਹਦੇ ਵਿੱਚ ਚੇਅਰਮੈਨ ਵੀ, ਉਹਦੇ ਵਿੱਚ 3 ਕਿਸਾਨ ਵੀ, ਜਿਨ੍ਹਾਂ ਦੇ ਵਿੱਚ ਇੱਕ ਬੀਬੀ ਕਿਸਾਨ ਵੀ, ਕੁਝ ਐਗਰੀਕਲਚਰ ਹੋਰ ਸੰਸਥਾਵਾਂ ਦੇ ਨੁਮਾਇੰਦੇ ਵੀ, ਉਹਨਾਂ ਨੂੰ ਲੈ ਕੇ ਕਮੇਟੀ ਹੁੰਦੀ ਜਿਹਦੀ ਚੀਫ ਸੈਕਟਰੀ ਅਗਵਾਈ ਕਰਦੇ ਨੇ। ਤੇ ਰਾਜਪਾਲ ਕੱਲ ਕਹਿੰਦੇ ਕਿ ਭਾਈ ਚੀਫ ਸੈਕਟਰੀ ਅਗਵਾਈ ਕਰੇ ਚਾਹੇ ਨਾ ਕਰੇ, ਤੁਹਾਡਾ ਕੋਈ ਅਧਿਕਾਰੀ ਅਗਵਾਈ ਕਰੇ ਨਾ ਕਰੇ, ਪਰ ਉਹਦਾ ਚੇਅਰਮੈਨ ਤਾਂ ਮੈਂ ਆ ਨਾ ਉਸ ਕਮੇਟੀ ਦਾ ਜੀ। ਤੇ ਫਿਰ ਕਹਿੰਦੇ ਚੇਅਰਮੈਨ ਦੇ ਨਾਤੇ ਫਾਈਲ ਤਾਂ ਵੀ ਮੇਰੇ ਤੋਂ ਮਨਜ਼ੂਰੀ ਤੋਂ ਬਿਨਾਂ ਜਾ ਹੀ ਨਹੀਂ ਸਕਦੀ। ਤੋ ਇਸ ਲਈ ਉਹ ਉਹਨਾਂ ਨੇ ਸਿੱਧਾ ਉਹ ਇਸ ਗੱਲ ਤੇ ਆ ਗਏ ਨੇ ਕਿ ਭਾਈ ਹੁਣ ਮੈਂ ਆਪਣੀਆਂ ਸ਼ਕਤੀਆਂ ਵਰਤੂੰਗਾ ਜੀ, ਤੇ ਮੇਰੇ ਰਾਹੀਂ ਕੇਂਦਰ ਆਪਣੀਆਂ ਸ਼ਕਤੀਆਂ ਚਲਾਊਗਾ, ਤੇ ਪੰਜਾਬ ਦੇ ਵਿੱਚ ਅਸੀਂ ਆਨਾਲਾਨੇ ਤੌਰ ਤੇ ਕੇਂਦਰੀਕਰਨ ਕਰਾਂਗੇ, ਕੇਂਦਰ ਦਾ ਰਾਜ ਕਰਾਂਗੇ, BJP ਦੀ ਤਾਕਤ ਨਾਲ ਚੱਲਾਂਗੇ। ਸੋ ਭਗਵੰਤ ਮਾਨ ਜੀ ਤੁਸੀਂ ਟਿਕ ਜਾਓ। ਉਹਨਾਂ ਨੇ ਸਿੱਧਾ ਮੁੱਖ ਮੰਤਰੀ ਦੇ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਮੜ ਦਿੱਤਾ। ਹੁਣ ਇਹ ਮਾਨ ਸਰਕਾਰ ਦੀ ਉਹਨਾਂ ਦੀ ਹੈ ਕਿ ਉਹ ਅਗਲਾ ਕਦਮ ਕਿਵੇਂ ਲੈਂਦੇ ਨੇ, ਕਿ ਉਹ ਮਾਮਲੇ ਨੂੰ ਇੱਥੇ ਰੋਕ ਕੇ ਪੰਜਾਬ ਦੇ ਲਈ ਕੰਮ ਕਰਨਾ ਚਾਹੁਣਗੇ ਜਾਂ ਇਸ ਮਾਮਲੇ ਨੂੰ ਉਸ ਲੜਾਈ ਤੱਕ ਲੈ ਕੇ ਜਾਣਗੇ ਜਿਹਦੇ ਨਾਲ ਸੂਬੇ ਦੇ ਕੰਮ ਰੁਕ ਜਾਣ ਤੇ ਟਕਰਾਅ ਵੱਧਦਾ ਨਜ਼ਰ ਆਵੇ। ਪਰ ਕੱਲ ਇੱਕ ਵਾਰ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਕਿ ਪੰਜਾਬ ਦੇ ਰਾਜਪਾਲ ਕੱਲ ਭਾਜਪਾ ਦੇ ਲੀਡਰ ਬਣ ਕੇ ਬੋਲ ਰਹੇ ਸੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹਾਂਜੀ ਬਿਲਕੁਲ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ, ਪਰ ਇੱਥੋਂ ਇਹ ਵੀ ਸਾਫ਼ ਹੋ ਗਿਆ ਸ਼ਰਮਾ ਜੀ ਕਿ ਤਕਰੀਬਨ ਲਕੀਰਾਂ ਖਿੱਚੀਆਂ ਜਾ ਚੁੱਕੀਆਂ ਹੁਣ। ਬਿਲਕੁਲ, ਹੁਣ ਪਿੱਛੇ ਮੁੜਨ ਦਾ ਸਵਾਲ ਨਹੀਂ ਪੈਦਾ ਹੁੰਦਾ। ਤੁਸੀਂ ਬਹੁਤ ਪਹਿਲਾਂ ਹੀ ਜਦੋਂ ਆਪਾਂ ਸਰਹੱਦੀ ਦੌਰਿਆਂ ਤੇ ਚਰਚਾ ਕਰਦੇ ਸੀ ਵੀ ਹੁਣ ਬਸ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੁਣ। ਬਿਲਕੁਲ, ਹੋ ਗਏ ਐਲਾਨ ਨੇ ਜੀ ਜੀ।